अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने ज़ीशान ज़हीर भाई ने। जीरो गलती इन्हां दी होई है और इन्हां अपनी थ्योरी पास कीती जी। तुहानूं बहुत-बहुत मुबारक होवे। ते नਵੇਂ स्टूडेंट वास्ते भैया इस चैनल ਦੇ ਉੱਤੇ ਪਤੈਨ ਤੇ ਬੀ ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ। ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ ਪਤੈਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ, ਜਿਸ ਤਰ੍ਹਾਂ ਸੈਮਸੰਗ ਦਾ ਹੋ ਗਿਆ। ਔਰ ਆਈਫੋਨ ਅਗਰ ਤੁਹਾਡੇ ਕੋਲ ਹੈ ਤੇ ਫਿਰ ਤੁਸੀਂ ਜਿਹੜਾ ਹੈ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ। ਤੇ ਐਪਲੀਕੇਸ਼ਨ ਕਰਨੀ ਜ਼ਰੂਰੀ ਹੈ। ਅੱਛਾ, ਇਹ ਮੇਰੀ ਨਹੀਂ ਤੇ ਨਾ ਹੀ ਕੋਈ ਪੈਸਿਆਂ ਨਾਲ ਹੈ, ਇਹ ਫ੍ਰੀ ਹੈ ਗੂਗਲ ਤੇ। ਠੀਕ ਹੈ, ਉੱਥੋਂ ਤੁਹਾਨੂੰ ਮਿਲ ਜਾਏਗੀ। ਤੇ ਜਿਤਨੀ ਵੀਡੀਓ ਵੇਖਦੇ ਹੋ ਇਹ ਖਾਸ ਤੌਰ ਤੇ ਨਵੇਂ ਸਟੂਡੈਂਟ ਜਿਹੜੇ ਨੇ ਉਹਨਾਂ ਵਾਸਤੇ ਗੱਲ ਕਰ ਰਹੇ ਹਾਂ, ਕਿਉਂਕਿ ਜਿਹੜੇ ਆਲਰੇਡੀ ਪੜ੍ਹ ਰਹੇ ਨੇ ਉਹਨਾਂ ਨੂੰ ਤੇ ਚੀਜ਼ਾਂ ਦਾ ਪਤਾ ਹੈ। ਸਟਾਰਟਿੰਗ ਵਿੱਚ ਹਫਤਾ 10 ਦਿਨ ਸਮਝ ਨਹੀਂ ਕੋਈ ਖਾਸ ਆਉਂਦੀ, ਤੇ ਹਫਤੇ 10 ਦਿਨ ਤੋਂ ਬਾਅਦ ਜੈਸੇ ਜੈਸੇ ਤੁਸੀਂ ਟਰਾਈ ਕਰੋਗੇ ਤੁਹਾਨੂੰ ਆਪਣੇ ਆਪ ਚੀਜ਼ਾਂ ਦੀ ਸਮਝ ਆ ਜਾਏਗੀ। ਕਨਫਿਊਜ਼ ਨਹੀਂ ਹੋਣਾ, ਪਰੇਸ਼ਾਨ ਨਹੀਂ ਹੋਣਾ ਵੀ ਸਾਨੂੰ ਸਮਝ ਨਹੀਂ ਆਉਂਦੀ, ਇਹ ਸਾਰਿਆਂ ਨਾਲੇ ਚੀਜ਼ ਹੁੰਦੀ ਹੈ। ਠੀਕ ਹੈ, ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ ਤੁਹਾਡੇ ਵਾਸਤੇ ਆਸਾਨੀ ਪੈਦਾ ਹੁੰਦੀ ਜਾਵੇਗੀ। ਠੀਕ ਹੈ ਜੀ। ਤੇ ਬਾਕੀ ਜਿਹੜੇ ਸਟੂਡੈਂਟ ਨੇ ਜੀ ਥਿਊਰੀ ਪਾਸ ਕਰ ਲਈਏ ਉਹ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ PDF ਜਿਹਨੂੰ ਮਿਲ ਗਿਆ। ਕੋਸ਼ਿਸ਼ ਕਰਿਆ ਕਰੋ ਅਗਰ PDF ਜਿਹੜਾ ਹੈ ਵੇ ਸਹੀ ਉਹ ਜਿਹੜਾ ਉਹ ਸੈਂਡ ਕਰਿਆ ਕਰੋ। ਕਿਸੇ ਨੂੰ ਨਹੀਂ ਪਤਾ ਤੇ ਸਪੀਡ ਜਿਹੜੀ ID ਹੈ ਉਸ ਤੋਂ ਮਿਲ ਜਾਂਦਾ ਹੈ। ਬਾਕੀ ਅਗਰ ਕਿਸੇ ਨੂੰ ਨਹੀਂ ਪਤਾ ਲੱਗਦਾ ਤੇ ਫਿਰ ਤਸਵੀਰਾਂ ਐਸੀਆਂ ਬਣਾ ਕੇ ਸੈਂਡ ਕਰਿਆ ਕਰੋ ਜਿਹੜੀਆਂ ਪੜ੍ਹੀਆਂ ਜਾਣ, ਕਿਉਂਕਿ ਹੁਣ ਕਾਫੀ SSK ਦੇ ਆਏ ਹੁੰਦੇ ਨੇ ਤਸਵੀਰਾਂ ਐਸੀਆਂ ਹੁੰਦੀਆਂ ਨੇ ਕਿ ਉਹ ਮਤਲਬ ਵੀਡੀਓ ਨਹੀਂ ਉਹਨਾਂ ਤੇ ਬਣ ਸਕਦੀ ਕਿਉਂਕਿ ਪੜ੍ਹਿਆ ਨਹੀਂ ਜਾਂਦਾ ਸਹੀ ਤਰ੍ਹਾਂ। ਠੀਕ ਹੈ, ਤੇ ਜਿਨ੍ਹਾਂ ਦੇ SK ਦੇ ਅਪਲੋਡ ਨਹੀਂ ਹੋ ਰਹੇ ਤੇ ਉਹ ਇਹੀ ਵਜ੍ਹਾ ਵੇ ਜਿਨ੍ਹਾਂ ਤਸਵੀਰਾਂ ਸੈਂਡ ਕੀਤੀਆਂ ਨੇ। ਠੀਕ ਹੈ, ਤੇ ਚਲੋ ਜੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਹੈ। ਸਵਾਲ ਵੇਖ ਲੈਂਦੇ ਹਾਂ। ਪਹਿਲਾ ਸਵਾਲ, La distanza di sicurezza di fasla dipende, ਕਹਿੰਦਾ ਹੈ ਡਿਪੈਂਡ ਕਰਦਾ ਹੈ dalla presenza di veicoli che seguono, ਜਿਹੜੀਆਂ ਪਿੱਛੇ ਗੱਡੀਆਂ ਨੇ ਉਹਨਾਂ ਦੀ ਮੌਜੂਦਗੀ ਤੇ ਡਿਪੈਂਡ ਕਰਦਾ ਹੈ। ਫਾਲਤੂ ਜੀ ਪਿੱਛੇ ਵਾਲੀ ਜਿਹੜੀ ਗੱਡੀ ਹੈ ਉਹਦੇ ਨਾਲ ਕੋਈ distanza di sicurezza ਦਾ ਲੈਣਾ ਦੇਣਾ ਕੋਈ ਨਹੀਂ। ਠੀਕ ਹੈ। ਦੂਸਰਾ, durante un sorpasso in autostrada, ਕਹਿੰਦਾ autostrada ਵਿੱਚ ਓਵਰਟੇਕ ਦੇ ਦੌਰਾਨ la scarsa attenzione, ਜਿਹੜਾ ਥੋੜਾ ਧਿਆਨ ਦਿੰਦੇ ਹੋ posta ai veicoli, ਉਹਨਾਂ ਗੱਡੀਆਂ ਤੇ che seguono, ਜਿਹੜੀਆਂ ਪਿੱਛੇ ਨੇ può essere causa di incidente, ਕਹਿੰਦਾ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ। ਵੇਰੋ ਅਗਰ ਕੋਈ ਪਿੱਛੋਂ ਗੱਡੀ ਆ ਰਹੀ ਹੈ ਤੇ ਅਸੀਂ ਓਵਰਟੇਕ ਕਰਨ ਲੱਗੇ ਆ, ਅਸੀਂ ਉਸ ਗੱਡੀ ਤੇ ਧਿਆਨ ਨਹੀਂ ਦਿੰਦੇ ਜਿਹੜੀ ਪਿੱਛੋਂ ਆਉਂਦੀ ਹੈ ਤੇ ਇਹ ਵੀ ਇੱਕ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ। ਤੀਸਰਾ, su un veicolo a motore, ਕਹਿੰਦਾ ਇੰਜਨ ਵਾਲੀ ਗੱਡੀ ਦੇ ਉੱਤੇ non è consentito, ਇਜਾਜ਼ਤ ਨਹੀਂ utilizzare lampade, ਉਹ ਬਲਬ ਯੂਜ਼ ਕਰਨਾ non omologate, ਜਿਹੜੇ omologate ਨਹੀਂ। ਫੇਰੋ ਜੀ, ਕਿਉਂਕਿ ਕੋਈ ਵੀ ਗੱਡੀ ਹੈ ਜਿਹੜੇ ਬਲਬ ਉਹਦੇ ਵਾਸਤੇ ਲਾਂਪਾ ਦੇ omologato ਨੇ, ਮਤਲਬ ਉਸ ਗੱਡੀ ਵਾਸਤੇ ਪਾਸ ਨੇ ਜਾਂ ਕਹਿ ਲਓ ਸਪੈਸ਼ਲ ਉਸ ਗੱਡੀ ਵਾਸਤੇ ਬਣੇ ਨੇ, ਉਹੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਚੌਥਾ, lo stato di shock si manifesta, ਕਹਿੰਦਾ ਜਿਹੜੀ ਸ਼ੌਕ ਦੀ ਹਾਲਤ ਹੁੰਦੀ ਹੈ ਜਦੋਂ ਮਤਲਬ ਸਦਮਾ ਲੱਗ ਜਾਂਦਾ ਹੈ ਉਹਦਾ ਪਤਾ ਲੱਗਦਾ ਹੈ con presenza di sudore freddo, ਠੰਡਾ ਪਸੀਨਾ ਹੁੰਦਾ ਹੈ alla fronte, ਮੱਥੇ ਤੇ। ਵੇਰੋ 5 ਨੰਬਰ, in caso di lesioni o rottura del vetro, ਕਹਿੰਦਾ ਉਹ ਸੂਰਤ ਜਦੋਂ vetro rottura ਹੋ ਗਿਆ, ਟੁੱਟ ਗਿਆ anteriore del veicolo, ਗੱਡੀ ਦਾ ਅੱਗੇ ਵਾਲਾ ਸ਼ੀਸ਼ਾ ਟੁੱਟ ਗਿਆ, bisogna ripararlo, ਕਹਿੰਦਾ ਉਹਨੂੰ ਰਿਪੇਅਰ ਕਰ ਲਓ con del nastro adesivo trasparente, ਜਿਹੜੀ ਚਿਪਕਣੇ ਵਾਲੀ ਨਾਸਟਰੋ ਹੁੰਦੀ, ਮਤਲਬ ਟੇਪ ਜਿਹੜੀ ਸਕੌਚ ਹੁੰਦੀ, ਕਹਿੰਦਾ ਉਹਦੇ ਨਾਲ ਉਹਨੂੰ ਰਿਪੇਅਰ ਕਰ ਲਓ। ਫਾਲਸੋ। ਅੱਛਾ ਜੀ, ਇੱਥੇ ਨਾਸਟਰੋ ਆਇਆ ਹੈ, ਸੈਂਪਰੇ ਫਾਲਸੋ ਹੈ, ਵੇਰੋ ਕੋਈ ਨਹੀਂ। 6 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ। il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ la presenza di aeroplani, ਵੀ ਜਹਾਜ਼ ਨੇ, ਪਲੇਨ ਨੇ a bassa quota, ਨੀਵੇਂ ਉੱਡਦੇ ਹੋਏ, ਨਿਚਲੀ ਪ੍ਰਵਾਜ਼ ਤੇ। ਫਾਲਸੋ। ਅੱਛਾ ਜੀ, ਇਹ ਜਿਹੜਾ ਉੱਤੇ ਨਿਸ਼ਾਨ 6 ਨੰਬਰ ਪੜਿਆ ਇਹਦਾ ਜਹਾਜ਼ਾਂ ਦੇ ਨਾਲ ਪਲੇਨ ਦੇ ਨਾਲ ਕੋਈ ਤਲਕ ਨਹੀਂ। 7 ਨੰਬਰ, ਕੋਈ ਵੀ ਗੱਡੀ ਜਿਹੜੀ ਹੈ ਜਿਹੜੀ 10 ਮੀਟਰ ਤੋਂ ਜ਼ਿਆਦਾ ਲੰਬੀ ਹੈ ਉਹ ਇੱਥੇ ਨਹੀਂ ਚੱਲ ਸਕਦੀ, ਉਹਦੇ ਵਾਸਤੇ ਪਾਬੰਦੀ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ deve essere rispettato, ਕਹਿੰਦੇ ਇਹਦੀ ਰਿਸਪੈਕਟ ਕਰਨੀ ਹੈ, ਇਸ ਨਿਸ਼ਾਨ ਤੇ ਅਮਲ ਕਰਨਾ ਹੈ anche dai conducenti di complessi di veicoli, ਉਹਨਾਂ ਗੱਡੀਆਂ ਦੇ ਡਰਾਈਵਰ ਜਿਹੜੀ ਕੰਪਲੈਕਸੀ ਮਤਲਬ ਜਿਨ੍ਹਾਂ ਗੱਡੀਆਂ ਜੋੜੀਆਂ ਨੇ। ਠੀਕ ਹੈ, ਵੇਰੋ ਜੋੜੀ ਤੋਂ ਮਤਲਬ ਜਿਸ ਤਰ੍ਹਾਂ ਆਪਣੀ ਗੱਡੀ ਦੇ ਪਿੱਛੇ ਰਿਮੋਰਕਿਓ ਟੋ ਚੈਨ ਕੀਤਾ ਉਹਨੂੰ ਆਖਦੇ ਨੇ ਕੰਪਲੈਸੀ ਦੀ ਵਹੀਕਲ। ਠੀਕ ਹੈ, ਕੰਪਲੈਸੀ ਵੀ ਆਖ ਦਿੰਦੇ ਨੇ। ਠੀਕ ਹੈ ਜੀ। 8 ਨੰਬਰ, attraversamento pedonale ਆ ਗਈ ਹੈ। La segnaletica in figura, ਜਿਹੜਾ ਨਿਸ਼ਾਨ ਤਸਵੀਰ ਦੇ ਵਿੱਚ indica ਦੱਸ ਰਿਹਾ un passo carabile, ਵੀ ਇੱਕ ਪਾਸੋ carabile ਵੇ। ਫਾਲਸੋ।
9 ਨੰਬਰ ਪਨੇਲੀਆਂ ਤੁਸੀਂ ਵੇਖ ਲੀਆਂ ਨੇ ਜੀ। ਉੱਤੇ ਵਾਲੀ ਇਹ ਪਨੇਲੋ ਜਿਹੜੀ ਏ ਇਹ ਮੀਟਰਾਂ ਵਿੱਚ ਫਾਸਲਾ ਦੱਸ ਰਹੀ ਏ ਤੇ ਥੱਲੇ ਵਾਲੀ ਕਿਲੋਮੀਟਰਾਂ ਵਿੱਚ ਦੱਸ ਰਹੀ ਏ। ਠੀਕ ਹੈ। Il pannello integrativo raffigurato è di pannello ਦਿਖਾਈ ਗਈ ਏ posto sotto un segnale di pericolo ਕਹਿੰਦਾ ਖਤਰੇ ਵਾਲੇ ਨਿਸ਼ਾਨ ਦੇ ਥੱਲੇ ਲੱਗੀ ਏ indica la distanza ਤੇ ਇਹ ਫਾਸਲਾ ਦੱਸ ਰਹੀ ਏ tra il segnale ਜਿਹੜਾ ਫਾਸਲਾ ਨਿਸ਼ਾਨ ਦੇ ਦਰਮਿਆਨ ed il punto di inizio del pericolo ਤੇ ਜਿੱਥੋਂ ਖਤਰਾ ਸ਼ੁਰੂ ਹੋ ਰਿਹਾ ਹੈ ਉਹਦੇ ਦਰਮਿਆਨ ਔਰ ਨਿਸ਼ਾਨ ਦੇ ਦਰਮਿਆਨ ਜਿਹੜਾ ਫਾਸਲਾ ਹੈ ਕਹਿੰਦਾ ਹੈ ਪਨੇਲੋ ਇਹ ਦੱਸ ਰਹੀ ਹੈ ਵੇਰੋ ਜੀ ਕਿਉਂਕਿ ਇਹ ਦੱਸਦੀ ਹੈ ਫਾਸਲਾ distanza 10 ਨੰਬਰ in caso di traffico intenso ਕਹਿੰਦਾ ਉਹ ਸੂਰਤ ਜੋ ਟ੍ਰੈਫਿਕ ਦਾ ਰਸ਼ ਹੋਵੇ il conducente ਡਰਾਈਵਰ ਜਿਹੜਾ deve evitare di suonare il clacson ਕਹਿੰਦਾ ਹਾਰਨ ਵਜਾਣੇ ਤੋਂ ਬਚੇ per invitare i veicoli ਉਹਨਾਂ ਗੱਡੀਆਂ ਨੂੰ ਕਹਿਣੇ ਦੇ ਲਈ ਕਿ ਲੋ ਪ੍ਰੇਚੇਦ ਨੂੰ ਜਿਹੜੀਆਂ ਅੱਗੇ ਨੇ ਅਦ accelerare andatura ਵਿੱਚ ਤੁਸੀਂ ਅਗਰ ਰੇਸ ਦੇਵੋ ਸੌਰੀ ਵੇਰੋ ਇਸ ਚੀਜ਼ ਤੋਂ ਬਚਣਾ ਹੈ evitare ਕਰਨਾ ਹੈ 11 ਨੰਬਰ La fermata è vietata ਕਹਿੰਦਾ fermata ਮਨਾ ਵੇ lungo le autostrade ਦੇ ਉੱਤੇ in caso di emergenza ਜਦੋਂ ਐਮਰਜੈਂਸੀ ਹੋਵੇ ਫਾਲਸੋ ਜਦੋਂ ਐਮਰਜੈਂਸੀ ਹੋਵੇ ਤੁਸੀਂ ਕਿਧਰੇ ਵੀ ਰੁਕ ਸਕਦੇ ਹੋ ਇਹ ਤੇ fermate ਦੀ ਗੱਲ ਕਰ ਰਿਹਾ ਸੋਚਤਾ ਵੀ ਕਿਧਰੇ ਵੀ ਕਰ ਸਕਦੇ ਹੋ 12 ਨੰਬਰ i sistemi di ritenuta per bambini ਕਹਿੰਦਾ ਜਿਹੜਾ ਬੱਚਿਆਂ ਵਾਸਤੇ ਸਿਸਟਮ ਹੁੰਦਾ ਰਿਟਨੂਤਾ ਬੰਨਣੇ ਵਾਲਾ ਸੌਖਿਆਂ ਲਫ਼ਜ਼ਾਂ ਵਿੱਚ ਜਿਹੜੀ ਬੱਚਿਆਂ ਵਾਲੀ ਸੀਟ ਹੁੰਦੀ ਹੈ ਉਹਦੀ ਗੱਲ ਕਰ ਰਿਹਾ ਠੀਕ ਹੈ ਸਿਸਟemi di ritenuta per bambini ਜਿਹੜੀ ਬੱਚਿਆਂ ਵਾਲੀ ਸੀਟ ਹੁੰਦੀ ਹੈ ਉਹਨੂੰ ਆਖਦੇ ਨੇ ਠੀਕ ਹੈ ਕਹਿੰਦਾ ਜਿਹੜੀ ਸੀਟ ਹੈ devono essere di tipo omologato ਕਹਿੰਦਾ omologato ਹੋਣੀ ਚਾਹੀਦੀ ਮਨਜ਼ੂਰਸ਼ੁਦਾ ਹੋਣੀ ਚਾਹੀਦੀ ਹੈ ਇਹ mantenuti sempre efficienti ਤੇ ਹਮੇਸ਼ਾ efficienti ਹੋਣੀ ਚਾਹੀਦੀ ਮਤਲਬ ਕੰਮ ਕਰਦੀ ਹੋਣੀ ਚਾਹੀਦੀ ਜਿਹੜਾ ਉਹਦਾ ਕੰਮ ਹੈ ਵੇ 13 ਨੰਬਰ Se un infortunato della strada ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ ha riportato fratture agli arti ਵੀ ਦੱਸ ਰਿਹਾ ਵੀ ਹੱਡੀ ਟੁੱਟ ਗਈ ਹੈ con fuori uscita di un osso ਵੀ ਇਹ ਹੱਡੀ ਵੀ ਬਾਹਰ ਵੀ ਨਿਕਲ ਆਈ ਹੈ bisogna cercare di riposizionarlo ਕਹਿੰਦਾ ਉਹਨੂੰ ਕੋਸ਼ਿਸ਼ ਕਰੋ ਰੀਪੋਜੀਸ਼ਨਰ ਮਤਲਬ ਦੁਬਾਰਾ ਉਹ ਸਹੀ ਪੋਜੀਸ਼ਨ ਵਿੱਚ ਲਿਆਉਣੇ ਦੀ ਨਹੀਂ ਤੇ ਸੂਤੀ ਮਸਲਸ ਦੇ ਵਿੱਚ ਫਾਲਸੋ ਇਹ ਕੰਮ ਸਾਡਾ ਨਹੀਂ ਅਸੀਂ ਇੰਨਾ ਹੀ ਕਰ ਸਕਦੇ ਜਿਹੜਾ ਬੰਦਾ ਕੋਈ ਹੈਲਪ ਕਰਦਾ ਹੈ ਕਿ ਉਹਦੀ ਹੱਡੀ ਜਿਹੜੀ ਹੈ ਬੰਦ ਦੇਵੇ ਤਾਂ ਕਿ ਹਿੱਲੇ ਨਾ 14 ਨੰਬਰ ਫਿਰ ਅਜੇਵੋਲਾਰੇ il traffico ਕਹਿੰਦਾ ਟ੍ਰੈਫਿਕ ਦੇ ਵਿੱਚ ਅਜੇਵੋਲਾਰੇ ਕਰਨ ਵਾਸਤੇ ਆਸਾਨੀ ਪੈਦਾ ਕਰਨ ਵਾਸਤੇ ਇਹ opportuno ਤੁਹਾਨੂੰ ਚਾਹੀਦਾ ਹੈ lasciare liberi gli sbocchi delle strade laterali ਵੀ ਸਾਈਡਾਂ ਵਾਲੀਆਂ ਸੜਕਾਂ ਦੇ ਸਬੋਕੀ ਖਾਲੀ ਛੱਡ ਦਿਓ ਮਤਲਬ ਮੂੰਹ ਖਾਲੀ ਛੱਡ ਦਿਓ ਜਿੱਥੋਂ ਇੰਤਰਾਤਾ ਉਸ਼ਿਤਾ ਹੁੰਦਾ ਹੈ quando si viaggia ਜਦੋਂ ਚੱਲਦੇ ਹੋ dietro ad una fila di veicoli ਗੱਡੀਆਂ ਦੇ ਲੈਣ ਦੇ ਪਿੱਛੇ ਵੇਰੋ 15 ਨੰਬਰ ਨਿਸ਼ਾਨ ਵੇਖ ਲਿਆ ਤੁਸੀਂ ਸੱਜੀ ਸਾਈਡ ਨੂੰ ਮੁੜ ਸਕਦੇ ਹੋ ਔਰ ਖੱਬੀ ਨੂੰ ਮੁੜ ਸਕਦੇ ਹੋ il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ ਇਹ consentito ਇਜਾਜ਼ਤ ਹੈ svoltare a destra ਸੱਜੇ ਮੁੜਨੇ ਦੀ ਵੇਰੋ ਜੀ ਇਜਾਜ਼ਤ ਸੱਜੇ ਮੁੜਨੇ ਦੀ ਅੱਛਾ ਅਗਰ ਇਹ ਕਹਿੰਦਾ ਨਾ ਕਿ ਸਿਰਫ ਸੱਜੇ ਮੁੜਨੇ ਦੀ ਇਜਾਜ਼ਤ ਹੈ ਫਿਰ ਫਾਲਸ ਹੋ ਜਾਣਾ ਸੀ ਹੁਣ ਉਹ ਸਿਰਫ ਇੰਨਾ ਕਹਿ ਰਿਹਾ ਹੈ ਕਿ ਸੱਜੇ ਮੁੜਨੇ ਦੀ ਇਜਾਜ਼ਤ ਹੈ ਵੇਰੋ ਜੀ ਇਜਾਜ਼ਤ ਹੈ ਠੀਕ ਹੈ ਇਹ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਬੇਸ਼ੱਕ ਸੌਖੇ ਨੇ ਲੇਕਿਨ ਕਨਫਿਊਜ਼ ਬਾਜ਼ ਦਫਾ ਬੰਦਾ ਹੋ ਜਾਂਦਾ ਹੈ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੈ ਅਗਰ ਕਵੇ ਕਿ ਸਿਰਫ ਇੱਧਰ ਜਾ ਸਕਦੇ ਹੋ ਤੇ ਫਿਰ ਫਾਲਸ ਹੋ ਜਾਣਾ ਸੀ ਠੀਕ ਹੈ ਲੋ ਜੀ ਅੱਜ ਦਾ ਪਾਠ ਇੱਥੇ ਖਤਮ ਕਰਨੇ ਆ